ਸਭ ਤੋਂ ਪਹਿਲਾਂ ਤਾਂ ਦੱਸੋ ਇਹ ਜਿਹੜੇ ਮੌਜੂਦਾ ਹਮਲੇ ਨੇ ਇਹਨਾਂ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਇਹ ਇੱਕ ਤੇ ਅਮਰੀਕਾ ਦੀ ਤਰਫ ਕੋਲ ਜਿਹੜੇ ਹਮਲੇ ਕੀਤੇ ਜਾ ਰਹੇ ਨੇ, ਆਇਆ ਇਹ ਦਬਾਅ ਵਧਾਉਣ ਲਈ ਨੇ ਜਾਂ ਇਹਨਾਂ ਦੇ ਪਿੱਛੇ ਕੋਈ ਹੋਰ ਮਕਾਸਦ ਵੀ ਹਨ? राज साहब सब तो पहले तो बहुत शुक्रिया अपने प्रोग्राम के मधुकरण वास्ते। दूजा देखो जी, इस तो कोई शक नहीं, अमरीका ने पहले भी बहुत सर तोड़ कोशिश की थी कि किसी ना किसी तरीके नाल ईरान नूं मुज़ाकरात दी टेबल ते लै आवे ते पाकिस्तान ने उहदे विच बड़ा कलीदी किरदार अदा कीता। हुण दोबारा तो एक जिहड़ी जंग दी सूरत हाल यह हो गई है कि देखो टर्न किवें आंदा हुण कि सऊदी अरब ने पिछले दिनों अटैक किया यमन दे उत्ते। ਹੁਣ ਯਮਨ ਨੇ ਕਹਿਤਾ ਕਿ ਉਹ ਸਾਊਦੀ ਅਰਬ ਦਾ ਮੁਹਾਸਰਾ ਕਰਨਗੇ, ਬਲੌਕੇਡ ਕਰਨਗੇ ਤਾਂ ਕਿ ਕੋਈ ਵੀ ਸ਼ਿਪ ਜਿਹੜੇ ਨੇ, ਜਹਾਜ਼ ਜਿਹੜੇ ਨੇ, ਬੈਰੀ ਜਹਾਜ਼, ਉਹ ਸਾਊਦੀ ਹਦੂਦ ਦਾਖਲ ਨਾ ਹੋ ਸਕਣ। ਇੱਕ ਤੇ ਹੈ। ਦੂਸਰਾ ਸਭ ਤੋਂ ਵੱਡਾ ਜਿਹੜਾ ਇਸ ਜੰਗ ਦਾ ਦੁਨੀਆ ਦਾ ਸਭ ਤੋਂ ਵੱਡਾ ਖਤਰਾ ਜਿਹਨੂੰ ਕਹਿੰਦੇ ਨੇ ਉਹ ਹੈਗਾ ਵਾ ਬਾਬਲ ਮੰਦਬ। ਬਾਬਲ ਮੰਦਬ ਅਗਰ ਬੰਦ ਹੋ ਜਾਂਦੀ ਹੈ ਤੇ ਦੁਨੀਆ ਬੰਦ ਹੋ ਜਾਂਦੀ ਹੈ। ਹੁਣ ਤਾਂ ਫਿਲਹਾਲ 20% એનર્ਜੀ ਬੰਦ ਹੋਈ ਹੈ ਨਾ, ਉਦੋਂ ਬਾਬਲ ਮੰਦਬ ਦੇ ਬੰਦ ਹੋਣ ਨਾਲ ਦੁਨੀਆ ਦੀ એનર્ਜੀ, ਦੁਨੀਆ ਦੀ ਸਪਲਾਈ, ਦੁਨੀਆ ਦਾ ਫੂਡ, ਦੁਨੀਆ ਦਾ जो मर्जी कहो कि सारा का सारा शिपिंग लेन बंद हो जाएगियां। एक ऑप्शन रह जाएगी, वो होएगी साउथ अफ्रीका नू क्रॉस करके पिछों दी फ्रैंकोफोन कंट्रीज सानी अमरीका एंड इसी तरह से इस रूट नाल आन, जिहड़ा पुराने दौर दा जदों तक स्विस कनाल नहीं सी बनी उदों तक यही रूट लिया जाता सी। मैं समझदा बड़ी अनफॉर्चुनेट गल आ, बड़ी बदकिस्मती वाली गल आ। अगर अमरीका चाह रहा कि ईरान टेबल ते आ जाए, देखो सफारतकारी तो चल रही है लेकिन थोड़ा जिहा दो टोक है कोले ਜਦੋਂ ਤੁਸੀਂ ਮੁਜ਼ਾਕਰਾਤ ਤੇ ਜਾਣਾ ਹੁੰਦਾ ਤੁਸੀਂ ਆਪਣੀ ਜੰਗ ਨੂੰ ਥੱਲੇ ਲੈ ਆਨੇ, ਤੁਸੀਂ ਉਹ ਟੈਨਸ਼ਨ ਨੂੰ ਨੀਚੇ ਲੈ ਆਨੇ ਤਾਂ ਕਿ ਮੁਜ਼ਾਕਰਾਤ ਕਾਮਯਾਬ ਹੋ ਜਾਣ। ਐਵੇਂ ਤੇ ਨਹੀਂ ਨਾ ਹੁੰਦਾ ਸ਼ਾਹਿਦ ਸਾਹਿਬ ਕਿ ਤੁਸੀਂ ਉਧਰੋਂ ਉਹਨਾਂ ਦੇ ਟਾਰਗੇਟ ਹਿੱਟ ਕਰੀ ਜਾ ਰਹੇ ਆ ਰੋਜ਼ਾਨਾ, ਹੰਡਰਡਸ ਨਹੀਂ ਡਜ਼ਨਸ ਆਫ ਟਾਰਗੇਟਸ, ਦਰਜਨੋਂ ਟਾਰਗੇਟ ਤੁਸੀਂ ਉਹਨਾਂ ਦੇ ਹਿੱਟ ਕਰਦੇ ਹੋ ਔਰ ਬਾਅਦ ਚ ਕਹਿੰਦੇ ਜਨਾਬ ਹੁਣ ਅਸੀਂ ਮੁਜ਼ਾਕਰਾਤ ਕਰੀਏ। ਐਵੇਂ ਦੇ ਮਾਮਲਾ 'ਚ ਮੈਨੂੰ ਲੱਗਦਾ ਜਿਹੜਾ ਹੁਣ ਉਹਨਾਂ ਦੇ ਇੰਟੀਰੀਅਰ ਮਿਨਿਸਟਰ ਦਾ ਪਾਕਿਸਤਾਨ ਦਾ ਦੌਰਾ ਹੈ ਉਹ ਬਹੁਤ ਇੱਕ ਅਹਿਮੀਅਤ ਦਾ ਹਾਮਿਲ ਹੈ, ਜਿਹਦੇ ਵਿੱਚ ਉਹਨਾਂ ਦੀ ਮੁਲਾਕਾਤ CDF ਦੇ ਨਾਲ ਵੀ ਹੋਏਗੀ, ਉਹਨਾਂ ਦੀ ਮੁਲਾਕਾਤ ਵਜ਼ੀਰ ਆਜ਼ਮ ਦੇ ਨਾਲ ਵੀ ਹੋਏਗੀ। ਮੈਂ ਇਹ ਸਮਝਦਾ ਵਾਂ ਕਿ ਇਹ ਬੜੀ ਇੰਪੋਰਟੈਂਟ ਚੀਜ਼ ਆ। ਪਾਕਿਸਤਾਨ ਨੂੰ ਦੁਬਾਰਾ ਤੋਂ ਪਾਕਿਸਤਾਨ ਦੇ ਸਿਰ ਤੇ ਪੱਗ ਰੱਖੀ ਜਾਏਗੀ ਕਿ ਪਾਕਿਸਤਾਨ ਆਪਣਾ ਕਿਰਦਾਰ ਅਦਾ ਕਰੇ ਤਾਂ ਕਿ ਦੁਬਾਰਾ ਤੋਂ ਇਹ ਟੈਨਸ਼ਨਸ ਥੱਲੇ ਜਾਣ ਔਰ ਦੁਨੀਆ ਨੂੰ ਥੋੜੀ ਸੁੱਖ ਦੀ ਸਾਹ ਆਵੇ। ਅੱਛਾ ਡਾਕਟਰ ਸਾਹਿਬ, ਦੋਵਾਂ ਮੁਲਕਾਂ ਨੇ ਮੁਜ਼ਾਕਰਾਤ ਤੋਂ ਇਨਕਾਰ ਨਹੀਂ ਕੀਤਾ। ਕੀ ਲੱਗ ਰਿਹਾ ਹਮਲਿਆਂ ਦੇ ਬਾਵਜੂਦ ਵੀ ਇਹ ਦੋਵੇਂ ਮੁਮਾਲਿਕ ਆਪਣੇ ਇੱਕ ਦੂਜੇ ਨਾਲ ਜਿਹੜਾ ਉਹ ਮੁਜ਼ਾਕਰਾਤ ਦਾ ਆਪਸ਼ਨ ਇਹਨਾਂ ਨੇ ਇੱਕ ਦੂਜੇ ਨਾਲ ਖੁੱਲ੍ਹਾ ਰੱਖਿਆ ਹੋਇਆ? ਜੀ ਬਿਲਕੁਲ ਹੋ ਰਹੇ ਨੇ। ਦੇਖੋ ਸ਼ਾਹਿਦ ਸਾਹਿਬ, ਸਾਨੂੰ ਸਮਝਣ ਦੀ ਇਹ ਜ਼ਰੂਰਤ ਹੈ ਮੁਜ਼ਾਕਰਾਤ ਦੇ ਵਿੱਚ ਉਹਨਾਂ ਦੀਆਂ ਟੀਮਾਂ ਡਾਇਰੈਕਟ ਨਹੀਂ ਹੈਗੀਆਂ। ਉਹ ਹੁੰਦਾ ਵਾ ਮੈਸੇਜ ਦਿੱਤਾ ਜਾਂਦਾ ਥਰੂ ਕਤਰ ਦੇ ਛੱਡਿਆ, ਉਹ ਮੈਸੇਜ ਦੇਤਾ ਥਰੂ ਤੁਰਕੀਆ ਦੇਤਾ, ਥਰੂ ਪਾਕਿਸਤਾਨ ਦੇਤਾ। ਇਹਨੂੰ ਕਹਿੰਦੇ ਨੇ ਇਨਡਾਇਰੈਕਟ ਡਿਪਲੋਮੇਸੀ। ਇਨਡਾਇਰੈਕਟ ਡਿਪਲੋਮੇਸੀ ਚੱਲਦੀ ਆ। ਸਫਾਰਤਕਾਰੀ ਦਾ ਦਰਵਾਜ਼ਾ ਕਦੀ ਬੰਦ ਨਹੀਂ ਹੋਇਆ ਦੁਨੀਆ 'ਚ। ਜਦੋਂ ਵੀ ਜੰਗ ਹੁੰਦੀ ਹੈ ਉਹਦੇ ਸਫਾਰਤਕਾਰੀ ਚੱਲਦੀ ਰਹਿੰਦੀ ਹੈ। ਦੇਖੋ ਉਹ ਸਫਾਰਤਕਾਰੀ ਹਲੇ ਵੀ ਚੱਲ ਰਹੀ ਹੈ। ਹੁਣ ਤੁਸੀਂ ਇਹ ਦੇਖ ਲਓ ਕਿ ਪਾਕਿਸਤਾਨ एक बारी फिर मैं समझांगा कि इंशाल्लाह लाइमलाइट आएगा। पाकिस्तान ने पहले बड़ा अच्छा रोल अदा किया वा और तुसी ये देखो कि देखो ਜਿਹੜਾ ਆਣਾ ਉਹਨਾਂ ਦਾ ਇੰਟੀਰੀਅਰ ਮਿਨਿਸਟਰ ਦੀ ਵਿਜ਼ਿਟ ਜਿਹੜੀ ਹੈ ਪਾਕਿਸਤਾਨ ਦੇ ਵਿੱਚ, ਉਹਦਾ ਮਕਸਦ ਕੀ ਹੈ? ਹਲੇ ਤੱਕ ਮੁਜਤਬਾ ਅਲੀ ਖਾਮਨਈ ਨੇ ਆਪਣਾ ਚਿਹਰਾ ਨਹੀਂ ਦਿਖਾਇਆ, ਨਾ ਈਰਾਨੀ ਆਵਾਮ ਨੇ ਦਿਖਾਇਆ, ਨਾ ਦੁਨੀਆ ਦੇ ਕਿਸੇ ਆਵਾਮ ਨੇ ਦਿਖਾਇਆ, ਕੋਈ ਮੀਡੀਆ ਅਪੀਅਰੈਂਸ ਵੀ ਨਹੀਂ ਦਿੱਤੀ। ਲੇਕਿਨ ਮੈਨੂੰ ਇਹ ਲੱਗ ਰਿਹਾ ਕਿ ਉਹਨਾਂ ਦਾ ਖਾਸ ਪੈਗਾਮ ਲੈ ਕਰਕੇ ਉਹਨਾਂ ਦੇ ਇੰਟੀਰੀਅਰ ਮਿਨਿਸਟਰ ਸਿਕੰਦਰ ਉਹ ਪਾਕਿਸਤਾਨ 'ਚ ਆ ਰਹੇ ਨੇ। ਉਹ ਆਉਣਗੇ, ਉਹ ਜਦੋਂ ਗੱਲਬਾਤ ਕਰਨਗੇ ਤੇ ਇਹੀ ਆ ਕਿ ਪਾਕਿਸਤਾਨ ਨੂੰ ਇੱਕ ਵਾਰ ਫਿਰ ਖਰੀਦੀ, ਕਿਉਂਕਿ ਪਾਕਿਸਤਾਨ ਇਹ ਚੀਜ਼ 'ਚ ਨਿਊਟਰਲ ਰਿਹਾ ਵਾ। ਪਾਕਿਸਤਾਨ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਅਮਨ ਫੈਲੇ, ਨਾ ਕਿ ਇਹ ਜਿਹੜੀ ਜੰਗ ਫੈਲਦੀ ਰਹੇ। ਔਰ ਇੱਕ ਬਹੁਤ ਖੂਬਸੂਰਤ ਚੀਜ਼ ਹੈ ਕਿ ਅਲਹਮਦੁਲਿਲਾ ਅਮਰੀਕਾ ਵਰਗਾ ਮੁਲਕ ਵੀ ਪਾਕਿਸਤਾਨ ਦੀ ਵੈਲਿਊ ਕਰ ਰਿਹਾ, ਪਾਕਿਸਤਾਨ ਨੂੰ ਸੁਣ ਰਿਹਾ ਵਾ, ਪਾਕਿਸਤਾਨ ਨੂੰ ਤਵੱਜੋ ਦੇ ਰਿਹਾ ਵਾ। ਮੈਨੂੰ ਇਹ ਤੁਸੀਂ ਦੱਸ ਦਿਓ, ਤਾਰੀਖ ਨੂੰ ਅਸੀਂ ਸਟੱਡੀ ਕਰਦੇ ਹਾਂ, ਅੱਜ ਤੱਕ ਵਜ਼ੀਰ ਸਦਰ ਜਿਹੜਾ ਅਮਰੀਕੀ ਸਦਰ ਬੈਠਾ ਹੋਇਆ ਪਾਕਿਸਤਾਨ ਦੀ ਮਿਲਟਰੀ ਲੀਡਰਸ਼ਿਪ ਦੀ ਜਿੰਨੀ ਤਾਰੀਫ ਇਸ ਟਾਈਮ ਹੋਈ ਹੈ ਤਾਰੀਖ 'ਚ ਕਦੀ ਨਹੀਂ ਹੋਈ। ਤਾਰੀਫਾਂ ਹੁੰਦੀਆਂ ਰਹੀਆਂ ਨੇ ਲੇਕਿਨ ਇਸ ਲੈਵਲ ਦੀ ਨਹੀਂ ਕੀਤੀ ਗਈ ਤਾਰੀਫ, ਕਿਉਂਕਿ ਇਸ ਟਾਈਮ ਮੈਂ ਸਮਝਦਾ ਵਾਂ ਦੁਨੀਆ ਪੂਰੀ ਨੂੰ ਪ੍ਰੋਬਲਮ ਆ। ਅਮਰੀਕਾ ਨੂੰ ਵੀ ਆ, ਅਮਰੀਕਾ ਦੇ ਇਤਿਹਾਦੀਆਂ ਨੂੰ ਵੀ ਆ, ਯੂਰਪ ਨੂੰ ਵੀ ਆ। ਐਨਰਜੀ ਬੰਦ ਹੋ ਗਈ, ਪ੍ਰਾਈਸਿਸ ਹਾਈ ਹੋ ਗਈਆਂ, ਇਨਫਲੇਸ਼ਨ ਦਾ ਖਤਰਾ ਵੱਧ ਗਿਆ, ਦੁਨੀਆ ਦੀ ਇਕਨੋਮੀ ਡੁੱਬਣ ਦੇ ਨੇੜੇ ਆ ਗਈ ਤੇ ਪਾਕਿਸਤਾਨ ਨੇ ਉਹਦਾ ਰੋਲ ਕਿਰਦਾਰ ਅਦਾ ਕੀਤਾ ਆਪਣਾ। ਠੀਕ ਹੈ ਨਾ? ਤੇ ਮੈਂ ਸਮਝਦਾ ਵਾਂ ਕਿ ਸਫਾਰਤਕਾਰੀ ਚੱਲ ਰਹੀ ਆ, ਬਸ ਡਾਇਰੈਕਟ ਸਫਾਰਤਕਾਰੀ ਉਹ ਜਾਰੀ ਹੋ ਜਾਵੇ ਤੇ ਇਨਸ਼ਾਅੱਲਾ ਇਹ ਜੰਗ ਦੁਬਾਰਾ ਤੋਂ ਰੁਕ ਜਾਏਗੀ। ईरान डॉक्टर साहब ऐलान किया कि जी असी तो मुआहदा तो मुअत्तल हो गया है ही नहीं, कोई मुफाहमती यादाश्त, और सदर ट्रंप कह रहे हैं मैंने तो कोई परवाह ही नहीं। क्या लग रहा है ये जी जंग वाला मामला है एस्कलेट होएगा, मजीद शिद्दत वधेगी या ਜਿਹੜੇ ਸਾਲਿਸ ਮੁਮਾਲਿਕ ਵਿੱਚ ਪੈ ਰਹੇ ਨੇ ਮਾਮਲਾਤ ਹੁਣ ਦੁਬਾਰਾ ਮੁਜ਼ਾਕਰਾਤ ਵਾਲੇ ਪਾਸੇ ਜਾਂਦੇ ਨਜ਼ਰ ਆ ਰਹੇ ਨੇ? देखो जिन्नी शिद्दत अख्तियार कर चुकी है जंग एवं रहेगी, क्योंकि मैं वंस अगेन यही कहांगा कि ਜਿਹੜਾ
ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇੱਕ ਪਲੇ ਕੀਤਾ ਵਾ ਆਪਣੇ ਆਇਨ ਦੇ ਨਾਲ, ਉਹਦੇ ਵਿੱਚ ਸੀਗਾ 1973 ਦਾ ਜਿਹੜਾ ਇਹਨਾਂ ਦਾ ਵਾਰ ਐਕਟ ਹੈਗਾ, ਉਹਦੇ ਮੁਤਾਬਿਕ ਕਾਂਗਰਸ ਦਾ ਅਪਰੂਵਲ ਲਾਜ਼ਮੀ ਸੀ। ਠੀਕ ਹੈ। ਉਹਨਾਂ ਨੇ ਨਹੀਂ ਲਿਆ, 60 ਦਿਨਾਂ ਦੇ ਅੰਦਰ ਲੈਣਾ ਹੁੰਦਾ, ਲੇਕਿਨ ਉਹਨਾਂ ਨੇ ਉਸ ਤੋਂ ਪਹਿਲੇ ਸੀਜ਼ ਫਾਇਰ ਕਰ ਲਿਆ। ਜਦੋਂ ਸੀਜ਼ ਫਾਇਰ ਕਰ ਲਿਆ, ਜੰਗ ਦੁਬਾਰਾ ਸ਼ੁਰੂ ਕੀਤੀ, ਕਹਿੰਦੇ ਉਹ ਕਲੌਕ ਦੁਬਾਰਾ ਸ਼ੁਰੂ ਹੋਇਆ। ਯਾਨੀ ਕਿ ਇਹਨੂੰ ਕਹਿੰਦੇ ਨੇ ਲੀਗਲ ਲਕੂਨਾਜ਼, ਉਹ ਲੀਗਲ ਲਕੂਨਾਜ਼ ਦੇ ਨਾਲ ਖੇਲ ਰਹੇ ਨੇ। ਦੂਸਰੀ ਚੀਜ਼ ਤੁਸੀਂ ਕਿਹਾ ਕਿ ਇੱਕ ਸ਼ਿੱਦਤ ਇਖਤਿਆਰ ਕਰੀ ਕਦੋਂ, ਇਹ ਮਤਲਬ ਦੋਨੋਂ ਪਾਰਟੀਆਂ ਬਿਆਨਾਤ ਦੇ ਰਹੀਆਂ ਨੇ। ਮੈਂ ਸਮਝਦਾ ਦੋਨੋਂ ਪਾਰਟੀਆਂ ਇਸ ਟਾਈਮ ਬੜੀ ਪ੍ਰੋਬਲਮ 'ਚ ਨੇ। ਇਰਾਨੀਅਨ ਆਵਾਮ ਦੇ ਸਾਹਮਣੇ ਇਰਾਨੀਅਨ ਨਈ ਲੀਡਰਸ਼ਿਪ ਮਸਲੇ 'ਚ ਉਹਨਾਂ ਨੇ ਇਰਾਨੀਅਨ ਆਵਾਮ ਨੂੰ ਖੁਸ਼ਹਾਲੀ ਦੇਣੀ ਆ, ਤਰੱਕੀ ਦੇਣੀ ਆ, ਅਮਨ ਦੇਣਾ ਵਾ, ਦੁਨੀਆ ਦੇ ਨਾਲ ਸਫਾਰਤਕਾਰੀ ਦੇਣੀ ਆ। ਜਿਹੜਾ ਇੰਡੀਆ ਚਾਈਨਾ ਨੇ ਉਹਨਾਂ ਨਾਲ ਕਮਿਟ ਕੀਤਾ ਵਾ $400 ਬਿਲੀਅਨ ਤੱਕ ਦੀ ਉਹ ਇਨਵੈਸਟਮੈਂਟ ਦੇਣੀ ਆ, ਔਰ ਅਮਰੀਕਾ ਦੇ ਨਾਲ ਜਿਹੜੀਆਂ ਪਾਬੰਦੀਆਂ ਲੱਗੀਆਂ ਸੀਗੀਆਂ ਈਜ਼ ਕਰਾਉਣੀਆਂ, ਉਹ ਸਾਰਾ ਕੁਝ ਕਰਾਉਣਾ, ਉਹ ਬਹੁਤ ਵੱਡੇ ਪ੍ਰੋਬਲਮ 'ਚ ਨੇ। ਦੂਸਰੀ ਗੱਲ ਅਮਰੀਕਾ ਦੀ, ਜਿਹੜਾ ਅਮਰੀਕਾ ਇਸਰਾਈਲ ਨੂੰ ਤਸੱਲੀ ਦੇ ਰਿਹਾ ਸੀਗਾ ਕਿ ਕੋਈ ਗੱਲ ਨਹੀਂ, ਇਰਾਨ ਦੀ ਯੂਰੇਨੀਅਮ ਖਤਮ ਹੋ ਜਾਏਗੀ, ਇਰਾਨ ਦਾ ਜਿਹੜਾ ਰਜੀਮ ਚੇਂਜ ਹੋ ਜਾਏਗਾ, ਇਰਾਨ ਤਬਾਹ ਬਰਬਾਦ ਹੋ ਜਾਏਗਾ, ਦੁਨੀਆ ਤੋਂ ਅਸੀਂ ਤੁਹਾਡੀ ਥ੍ਰੈਟ ਖਤਮ ਹੋ ਜਾਏਗੀ ਇਹਨਾਂ ਦੀ ਇਰਾਨੀਅਨ ਸੀ। ਮੈਂ ਸਮਝਦਾ ਉਹਨਾਂ ਨੂੰ ਵੀ ਬਹੁਤ ਵੱਡੀ ਪ੍ਰੋਬਲਮ ਆ, ਕਿਉਂਕਿ ਦੋਨੋਂ ਸਾਈਡਾਂ ਆਪਣੇ ਆਵਾਮ ਨੂੰ ਸੈਟੀਸਫਾਈ ਕਰਨ 'ਚ ਬੁਰੀ ਤਰ੍ਹਾਂ ਨਾਕਾਮ ਹੋ ਗਈਆਂ। ਅਗਰ ਦੋਨੋਂ ਨਾਕਾਮ ਹੋ ਗਈਆਂ ਤਾਂ ਮੈਨੂੰ ਦੱਸੋ ਸ਼ਾਹਿਦ ਸਾਹਿਬ, ਕਾਮਯਾਬੀ ਕੀ ਹੈ? ਕਾਮਯਾਬੀ ਇਹੀ ਹੈ ਕਿ ਦੋਨਾਂ ਨੂੰ ਫੇਸ ਸੇਵਿੰਗ ਮਿਲ ਜਾਵੇ। ਹੁਣ ਇਹ ਫੇਸ ਸੇਵਿੰਗ ਦੇਣਾ, ਇਹਦੇ ਵਿੱਚ ਥਰਡ ਪਾਰਟੀਜ਼ ਮੀਡੀਏਟਰਸ ਜਿਵੇਂ ਪਾਕਿਸਤਾਨ, ਤੁਰਕੀ, ਕਤਰ ਔਰ ਦੀਗਰ ਮਮਾਲਿਕ ਜਿਹੜੇ ਹੈਗੇ ਨੇ, ਉਹ ਸ਼ਾਮਿਲ ਪਹਿਲੇ ਵੀ ਰਹੇ ਨੇ, ਹੁਣ ਵੀ ਰਹੇ ਨੇ। ਮੈਂ ਹੁਣ ਇਹੀ ਕਹਾਂਗਾ ਕਿ ਇਨਸ਼ਾਅੱਲਾ ਅੱਲਾ ਖੈਰ ਰੱਖੇ, ਜੰਗ ਰੁਕ ਜਾਏ, ਦੁਨੀਆ ਨੂੰ ਅਮਨ ਦੀ ਸਾਹ, ਯਾਨੀ ਕਿ ਦੁਨੀਆ ਅਮਨ ਦਾ ਵੀ, ਸੁੱਖ ਦਾ ਸਾਹ ਵੀ ਲਵੇ। ਤੇ ਇਹਦੇ ਵਿੱਚ ਜਿਹੜੀ ਮੈਂ ਵਾਂਸ ਅਗੇਨ ਤੀਸਰੀ ਦਫਾ ਜ਼ਿਕਰ ਕਰਨ ਲੱਗਾ, ਜਿਹੜੇ ਉਹਨਾਂ ਦੇ ਇੰਟੀਰੀਅਰ ਮਿਨਿਸਟਰ ਆ ਰਹੇ ਨੇ ਇਰਾਨ ਤੇ ਪਾਕਿਸਤਾਨ 'ਚ, ਉਹਨਾਂ ਦਾ ਇਹ ਮੈਨੂੰ ਲੱਗ ਰਿਹਾ ਵਾ ਕਿ ਇੱਕ ਵਾਰ ਵਾਂਸ ਅਗੇਨ ਉਹ ਚਾਹ ਰਹੇ ਨੇ ਕਿ ਪਾਕਿਸਤਾਨ ਇਹਦੇ ਵਿੱਚ ਕਲੀਦੀ ਕਿਰਦਾਰ ਅਦਾ ਕਰੇ। ਔਰ ਤੀਸਰੀ ਚੀਜ਼ ਦੇਖੋ ਜੀ, ਯੂਨਾਈਟਿਡ ਨੇਸ਼ਨਸ ਤੇ ਖਾਮੋਸ਼ ਹੋ ਗਈ, ਯੂਨਾਈਟਿਡ ਨੇਸ਼ਨ ਤੋਂ ਦੁਨੀਆ ਦੀ ਤਵੱਜੋ ਉੱਠ ਗਈ, ਯੂਨਾਈਟਿਡ ਨੇਸ਼ਨ ਦੇ ਕੋਈ ਰਹਿ ਹੀ ਨਹੀਂ ਗਿਆ ਦੁਨੀਆ ਦਾ ਇਤਮਾਦ। ਤੇ ਹੁਣ ਜਿਹੜੇ ਮੀਡੀਏਟਰਸ ਨੇ, ਟਰਸਟਡ ਨੇ, ਜਿਵੇਂ ਪਾਕਿਸਤਾਨ, ਦੁਨੀਆ ਉਹਨਾਂ ਵੱਲ ਵੇਖ ਰਹੀ ਹੈ। ਤੇ ਮੈਂ ਸਮਝਾਂਗਾ ਅਗਰ ਪਾਕਿਸਤਾਨ ਦੁਬਾਰਾ ਕਿਰਦਾਰ ਅਦਾ ਕਰਦਾ ਤੇ ਪਾਕਿਸਤਾਨ ਦੀ ਸਫਾਰਤੀ ਮਹਾਜ਼ ਦੇ ਉੱਤੇ ਅਲਹਮਦੁਲਿਲਾ ਪਹਿਲੇ ਬੜੀ ਅਪਰੀਸੀਏਸ਼ਨ ਮਿਲੀ ਹੈ, ਤੇ ਦੁਬਾਰਾ ਪਾਕਿਸਤਾਨ ਇੱਕ ਬੜਾ ਇੰਪੋਰਟੈਂਟ ਕੰਟਰੀ ਪੂਰੀ ਦੁਨੀਆ ਦੇ ਸਾਹਮਣੇ ਆਏਗਾ। ਤੁਹਾਨੂੰ ਇੱਕ ਹੋਰ ਗੱਲ ਦੱਸਦਾ ਚੱਲਾਂ, ਦੇਖੋ ਇਹ ਪਾਕਿਸਤਾਨ ਦਾ ਮੁਆਹਿਦਾ ਹੈਗਾ ਵਾ ਸਾਊਦੀ ਅਰਬ ਦੇ ਨਾਲ, ਮਿਊਚੁਅਲ ਡਿਫੈਂਸ ਪੈਕਟ ਹੈਗਾ, ਜਿਹੜਾ ਪਿਛਲੇ ਸਤੰਬਰ 'ਚ ਕੀਤਾ ਸੀਗਾ, 17 ਸਤੰਬਰ ਨੂੰ ਜੀ। ਉਵੇਂ ਦਾ ਮੁਆਹਿਦਾ ਹੁਣ ਕੁਵੈਤ ਕਹਿ ਰਿਹਾ ਪਾਕਿਸਤਾਨ ਸਾਡੇ ਨਾਲ ਕਰਦਾ। ਉਹੀ ਕੁਵੈਤ ਜਿਹਦੇ ਵਿੱਚ ਅਮਰੀਕੀ ਫੌਜੀ ਅੱਡੇ, ਅਮਰੀਕੀ ਟੈਕਨੋਲੋਜੀ ਸਭ ਖਤਮ, ਤੇ ਉਹ ਪਾਕਿਸਤਾਨ ਦੀ ਤਰਫ ਕਿਉਂ ਦੇਖ ਰਹੇ ਨੇ? ਉਹਨਾਂ ਨੂੰ ਪਤਾ ਕਿ ਪਾਕਿਸਤਾਨ ਸਾਊਦੀ ਅਰਬ ਦੇ ਨਾਲ ਜਦੋਂ ਦਾ ਮਿਊਚੁਅਲ ਡਿਫੈਂਸ ਐਗਰੀਮੈਂਟ ਕੀਤਾ ਵਾ ਕਿ ਸਾਊਦੀ ਅਰਬ ਵੀ ਬਿਲਕੁਲ ਪ੍ਰੋਟੈਕਟਡ ਆ, ਕੋਈ ਐਸਾ ਮਸਲਾ ਨਹੀਂ ਹੋਇਆ। ਹਾਲਾਂਕਿ ਜੰਗ ਬੜੀ ਐਕਟਿਵ ਹੋਈ ਹੈ, ਸ਼ਾਇਦ ਉਹ ਵੀ ਹੈ। ਮੈਂ ਤਾਂ ਇਹਨੂੰ ਪਾਕਿਸਤਾਨ ਦੀ ਬਹੁਤ ਵੱਡੀ ਸਫਾਰਤੀ ਦਫਾਈ ਕਾਮਯਾਬੀ ਦੇਖਦਾ ਕਿ ਬੁਨਿਆਦ ਨੂੰ ਮਹਿਸੂਸ ਜਦੋਂ ਇੰਡੀਆ ਨੂੰ ਪਾਕਿਸਤਾਨ ਨੇ ਬੁਰੀ ਤਰ੍ਹਾਂ ਸ਼ਿਕਸਤ ਦਿੱਤੀ, ਔਰ ਤੋਂ ਬਾਅਦ ਅੱਜ ਪੂਰੀ ਦੁਨੀਆ ਪਾਕਿਸਤਾਨ ਦੇ ਦਫਾ ਦੀ ਤਰਫ ਦੇਖ ਰਹੀ ਹੈ। ਇਹ ਬਹੁਤ ਬੜੀ ਖੁਸ਼ਾਇੰਦ ਗੱਲ ਆ। ਮੈਂ ਤਾਂ ਇਸ ਅਲਹਮਦੁਲਿਲਾ ਵੀ ਪ੍ਰਾਊਡ ਆਫ ਦਿਸ ਕਿ ਪਾਕਿਸਤਾਨ ਨੂੰ ਅੱਲਾਹ ਤਾਲਾ ਨੇ ਇੰਨੀ ਇੱਜ਼ਤ ਦਿੱਤੀ ਕਿ ਉਹ ਕੰਟਰੀ ਜਿਨ੍ਹਾਂ ਕੋਲ ਬੇਬਹਾ ਪੈਸਾ ਵਾ, એનર્ਜੀ ਆ, ਉਹਨਾਂ ਦਾ ਕਲਾਊਟ ਆ, ਲੇਕਿਨ ਉਹ ਪਾਕਿਸਤਾਨ ਨਾਲ ਦੇਖ ਰਹੇ ਨੇ ਕਿ ਪਾਕਿਸਤਾਨ ਨੂੰ ਕਿਵੇਂ ਸਿਕਿਉਰਿਟੀ ਪ੍ਰੋਵਾਈਡ ਕਰ ਦੇਵੇ। ਤੇ ਦੇਖੋ ਮੈਂ ਸਮਝਦਾ ਕਿ ਅਗਰ ਉਹ ਵੀ ਪਾਕਿਸਤਾਨ ਕਰਦਾ ਤੇ ਪਾਕਿਸਤਾਨ ਅਲਟੀਮੇਟਲੀ ਅਮਨ ਵਾਸਤੇ ਕਰੇਗਾ, ਜਿਹੜਾ ਵੀ ਕੰਮ ਕਰੇਗਾ। ਕਦੇ ਵੀ ਐਸਾ ਨਹੀਂ ਹੋਇਆ ਕਿ ਖੁਦਾ ਨਖਾਸਤਾ ਪਾਕਿਸਤਾਨ ਕੋਈ ਜਲਦੀ ਤੇ ਤੇਲ ਦਾ ਕੰਮ ਛਿੜਕੇ, ਤੇਲ ਦਾ ਕੰਮ ਕਰੇ ਜਿਵੇਂ ਨਰਿੰਦਰ ਮੋਦੀ ਕਰੇਗਾ ਜਾਂ ਨੇਤਨਯਾਹੂ ਕਰੇਗਾ। ਅਲਹਮਦੁਲਿਲਾ ਵੀ ਆਲਵੇਜ਼ ਸਟਰਾਈਵ ਆਰ ਬੈਸਟ, ਪਾਕਿਸਤਾਨ ਸਪੈਸ਼ਲੀ ਪਾਕਿਸਤਾਨ ਡਸ ਕਿ ਪੀਸ ਸ਼ੁੱਡ ਪ੍ਰਵੇਲ। ਅਸੀਂ ਐਵੇਂ ਨਹੀਂ ਕਰਦੇ ਕਿ ਕੋਈ ਦੁਨੀਆ ਦੇ ਵਿੱਚ ਜਿਵੇਂ ਨਾ ਮਤਲਬ ਜਲਦੀ ਤੇ ਤੇਲ ਦਾ ਕੰਮ ਛਿੜਕਣਾ ਹੈ। ਵੀ ਡੋਂਟ ਡੂ ਦੈਟ। ਇੱਕ ਮਾਮਲਾ ਖਲੀਜੀ ਮਮਾਲਿਕ ਦਾ ਵੀ ਹੈ। ਇੱਕ ਤੇ ਇਹ ਦੱਸੋ ਕਿ ਈਰਾਨ ਦੇ ਜਿਹੜੇ ਹਮਲੇ ਨੇ ਉਹ ਕਹਿ ਰਹੇ ਕਿ ਜੀ ਮੈਂ ਖਲੀਜੀ ਮਮਾਲਿਕ ਜਿੰਨੇ ਵੀ ਅਮਰੀਕਨ ਐਸੈਟਸ ਨੇ ਉਹਨਾਂ ਤੇ ਹਮਲੇ ਕਰ ਰਹੇ। ਇੱਕ ਤੇ ਕੀ ਅਸਰ ਪਵੇਗਾ ਇਸ ਖਲੀਜੀ ਮਮਾਲਿਕ ਤੇ ਜਿਹੜੇ ਈਰਾਨ ਹਮਲੇ ਕਰ ਰਿਹਾ ਉਹਦਾ, ਔਰ ਜਿਹੜੀ ਇਹ ਕਸ਼ੀਦਗੀ ਹੈ ਇਹ ਕਿਸ ਹੱਦ ਤੱਕ ਅਸਰਅੰਦਾਜ਼ ਹੋਏਗੀ, ਸਪੈਸ਼ਲ ਅਗਰ ਮੈਂ ਇਸ ਖਿੱਤੇ ਦੀ ਗੱਲ ਕਰਾਂ? ਸ਼ਾਹ ਸਾਹਿਬ ਮੈਂ ਸਮਝਦਾ ਵਾਂ ਜਿਹੜੀ ਕਸ਼ੀਦਗੀ ਹੈ ਨਾ ਜੀ, ਕਸ਼ੀਦਗੀ ਤੇ ਹੈ ਵਾ, ਔਰ ਕਸ਼ੀਦਗੀ ਤੋਂ ਵੀ ਵੱਡੀ ਚੀਜ਼ ਹੈ ਵਾ ਕਿ ਅਮਰੀਕਾ ਔਰ ਈਰਾਨ ਦੋਨੋਂ ਪਾਰਟੀਜ਼ ਜਦੋਂ ਤੱਕ ਆਪਣੇ ਆਪ ਨੂੰ ਇਸ ਥ੍ਰੈਸ਼ਹੋਲਡ ਤੋਂ ਥੱਲੇ ਨਹੀਂ ਲੈ ਕੇ ਆਉਂਦੇ ਜਦ ਤੇ ਉਹ ਚੜ ਗਏ ਨੇ, ਠੀਕ ਹੈ, ਮੈਂ ਸਮਝਦਾ ਵਾਂ ਕਿ ਕਸ਼ੀਦਗੀ ਰਹਿਣੀ ਹੈ। ਦੇਖੋ ਅਮਰੀਕਾ ਨੇ तमाम ਗਲਫ ਕੰਟਰੀਜ਼ ਵਿੱਚ ਆਪਣੇ ਅੱਡੇ ਬਣਾਏ ਹੋਏ ਸਨ। ਅਮਰੀਕਾ ਅਟੈਕ ਕਰਦਾ ਸੀ ਥਰੂ, ਚਾਹੇ ਇਜ਼ਰਾਈਲ ਕਰਦਾ ਸੀਗਾ ਜਾਂ ਆਪਣੇ ਜਿਹੜੇ ਅਲਾਈਡ ਕੰਟਰੀਜ਼ ਨੇ ਉਹਨਾਂ ਦੇ ਥਰੂ ਕਰਦਾ ਸੀ। ਈਰਾਨ ਉਹਨਾਂ ਦੇ ਵਿੱਚ ਅਟੈਕ ਕਰਕੇ ਕਹਿੰਦਾ ਸੀ ਅਸੀਂ ਉਸ ਮੁਲਕ ਤੇ ਨਹੀਂ ਹਮਲਾ ਕੀਤਾ, ਅਸੀਂ ਉਸ ਮੁਲਕ ਦੇ ਵਿੱਚ ਜਿਹੜੀ ਅਮਰੀਕੀ ਇੰਸਟਾਲੇਸ਼ਨ ਆ, ਅਮਰੀਕੀ ਅੱਡਾ ਵਾ, ਅਮਰੀਕੀ ਫੈਸਿਲਿਟੀਜ਼ ਨੇ ਉਹਨਾਂ ਨੂੰ ਅਟੈਕ ਕੀਤਾ। ਲੇਕਿਨ ਇਹ ਅੱਲਾਹ ਤਾਲਾ ਦਾ ਸ਼ੁਕਰ ਹੈ ਕਿ ਉਹਨਾਂ ਖਲੀਜੀ ਮਮਾਲਿਕ ਨੇ ਡਾਇਰੈਕਟ ਜੰਗ ਈਰਾਨ ਦੇ ਉੱਤੇ ਡਿਕਲੇਅਰ ਨਹੀਂ ਕੀਤੀ। ਅਗਰ ਉਹ ਡਿਕਲੇਅਰ ਹੋ ਜਾਂਦੀ ਤੁਸੀਂ ਇਹ ਦੇਖੋ ਕਿ ਕਿੰਨਾ ਨੁਕਸਾਨ ਪੂਰੇ ਖਿੱਤੇ ਦਾ ਹੁੰਦਾ।
है नहीं कि दूसरे खलीजी ममालिक दे कोल फौजी ताकत नहीं हैगी, जी बेइंतहा जी फौजी ताकत है। एयर फोर्स बड़ी जबरदस्त है ममालिक दे कोल, उन्हां कोल ਜਿਹੜੇ ਮਤਲਬ ਟੈਕਨੋਲੋਜੀ ਵੀ ਬਹੁਤ ਆਲਾ, ਲੇਕਿਨ ਵਾਂਸ ਅਗੇਨ ਇਹ ਜਿਹੜਾ ਮੈਂ ਕਹਾਂਗਾ ਕਿ ਇਸ ਟਾਈਮ ਜੀ ਟੋਟਲ ਗੇਮ ਇਜ਼ ਇਨ ਦੀ ਹੈਂਡਸ ਆਫ ਯੂਨਾਈਟਿਡ ਸਟੇਟਸ ਐਂਡ ਈਰਾਨ। ਅਗਰ ਇਹ ਦੋਨੋਂ ਚਾਹਨ ਇਹ ਥੱਲੇ ਆ ਸਕਦਾ। ਤੇ ਦੇਖੋ ਸ਼ਾਹਿਦ ਸਾਹਿਬ, ਜਿੱਥੋਂ ਟ੍ਰਿਗਰ ਹੋਇਆ ਨਾ, ਈਰਾਨ ਨੇ IRGC ਨੇ ਕਿਹਾ ਕਿ ਇਹ ਸ਼ਿਪ ਨੇ ਵਾਇਲੇਸ਼ਨ ਕੀਤੀ ਔਰ ਉਹਨੂੰ ਅਟੈਕ ਕਰ। ਹੁਣ ਇਹ ਦੇਖੋ, ਅਗਰ ਉਹਨੂੰ ਅਟੈਕ ਕਰਦਾ ਨਾ ਤੇ ਅਮਰੀਕਨ ਸਮਝਦੇ ਕਿ ਇਹ ਸਾਡਾ ਸ਼ਿਪ ਅਟੈਕ ਨਹੀਂ ਹੋਇਆ, ਇਹ ਕਿਸੇ ਥਰਡ ਪਾਰਟੀ ਦਾ ਹੋਇਆ। ਅਮਰੀਕਨ ਵਾਰਨਿੰਗ ਦੇ ਸਕਦੇ ਸੀ ਕਿ ਖਬਰਦਾਰ ਸਾਡਾ ਸ਼ਿਪ ਅਟੈਕ ਕੀਤਾ, ਅਮਰੀਕਨ ਨੇ ਜੰਗ ਸ਼ੁਰੂ ਕਰਤੀ। ਇਹ ਹੁਣ ਇਹ ਤੁਸੀਂ ਚਾਹੁੰਦੇ ਨਾ ਕਸ਼ੀਦਗੀ ਕਿਵੇਂ ਅਸਰਅੰਦਾਜ਼ ਹੋ ਸਕਦੀ ਹੈ, ਮੈਂ ਸਮਝਦਾ ਵਾਂ। ਆਈ ਡੋਂਟ ਨੋ ਕਿ ਐਵੇਂ ਕਿਉਂ ਹੋਇਆ। ਸਹੀ। ਅਗਰ ਹਲੇ ਵੀ ਦੋਨੋਂ ਮਮਾਲਿਕ ਇਸ ਨੂੰ ਰਿਅਲਾਈਜ਼ ਕਰ ਲੈਣ, ਦੋਨਾਂ ਨੇ ਆਪਣੇ ਆਪ ਨੂੰ ਤਹਮੁਲ ਬਰਦਾਸ਼ਤ ਦਿਖਾ ਕੇ ਪਾਰਾ ਥੋੜਾ ਥੱਲੇ ਆਵੇ, ਜੰਗ ਰੁਕ ਜਾਵੇ, ਉਸ ਤੋਂ ਬਾਅਦ ਜਿਹੜਾ MOU ਪਾਕਿਸਤਾਨ ਦੀ ਮਦਦ ਨਾਲ ਹੋਇਆ ਵਾ ਉਹੀ ਇੰਪਲੀਮੈਂਟ ਹੋ ਜਾਏ ਜਾਂ ਉਹਦਾ ਰਿਫਾਰਮਡ ਹੋ ਜਾਏ, ਉਹ ਵੀ ਸਕਸੈਸ ਹੀ ਆ। ਤੇ ਮੈਂ ਸਮਝਦਾ ਹਾਂ ਤੇ ਫਿਰ ਵੀ ਇਨਸ਼ਾਅੱਲਾ ਚੀਜ਼ਾਂ ਬਿਹਤਰ ਹੋ ਜਾਣਗੀਆਂ। ਖਿੱਤੇ ਨੂੰ ਥੋੜਾ ਜਿਹਾ ਅਮਨ ਚਾਹੀਦਾ ਵਾ, ਅਮਨ ਹੋਏਗਾ, ਸਲਾਮਤੀ ਬਿਹਤਰ ਹੋਏਗੀ ਇਸ ਖਿੱਤੇ ਦੀ ਸਿਕਿਉਰਿਟੀ। ਔਰ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਇਕਨੋਮਿਕ ਸਕਸੈਸ। ਇਕਨੋਮਿਕ ਸਕਸੈਸ ਚਾਹੀਦੀ ਹੈ ਹੁਣ ਦੁਬਾਰਾ ਤੋਂ। ਦੇਖੋ ਜੰਗ ਜਿੰਨਾ ਇਹਨੂੰ ਪਿੱਛੇ ਧਕੇਲ ਕੇ ਲੈ ਗਈ ਆ, ਇਹਨੂੰ ਉਸ ਕਮੀ ਨੂੰ ਪੂਰਾ ਕਰਨ ਵਾਸਤੇ ਕਈ ਸਾਲ ਲੱਗ ਜਾਣਗੇ ਸ਼ਾਇਦ ਸਾਹਿਬ। ਡਾਕਟਰ ਸਾਹਿਬ ਇਹ ਦੱਸੋ, ਕਿਹਾ ਇਹ ਜਾ ਰਿਹਾ ਹੈ ਕਿ ਸ਼ਾਇਦ ਈਰਾਨ ਉਸ ਪੋਜੀਸ਼ਨ ਵਿੱਚ ਹੁਣ ਨਹੀਂ ਰਿਹਾ ਜਿਹੜੀ ਪੋਜੀਸ਼ਨ ਵਿੱਚ ਪਹਿਲੇ ਸੀ, ਮਜ਼ਬੂਤ ਪੋਜੀਸ਼ਨ ਸੀ ਈਰਾਨ ਦੀ ਮੁਜ਼ਾਕਰਾਤ ਦੀ ਮੇਜ਼ ਦੇ ਉੱਤੇ। ਹੁਣ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਈਰਾਨ ਦੀ ਜਿਹੜੀ ਪੋਜੀਸ਼ਨ ਹੈ ਉਹ ਸ਼ਾਇਦ ਕੁਝ ਕਮਜ਼ੋਰ ਹੋ ਗਈ ਹੈ। ਤੁਹਾਨੂੰ ਕੀ ਲੱਗ ਰਿਹਾ ਹੈ? ਬੜੀ ਖੂਬਸੂਰਤ ਗੱਲ ਕੀਤੀ ਤੁਸੀਂ, ਬੜਾ ਇੱਕ ਜ਼ਬਰਦਸਤ ਸਵਾਲ ਕੀਤਾ। ਠੀਕ ਹੈ, ਸਾਡੀ ਕੌਮ ਹੋ ਗਈ ਜਾਂ ਪਾਕਿਸਤਾਨੀ ਜਾਂ OIC ਦੇ ਮਮਾਲਿਕ ਦੇ ਜਿਹੜੇ ਆਵਾਮ ਨੇ, ਉਹਨਾਂ ਦੀਆਂ ਕੁਝ ਸਿੰਪਥੀਜ਼ ਜਾਂ ਹਮਦਰਦੀਆਂ ਈਰਾਨ ਦੇ ਨਾਲ ਹੋ ਸਕਦੀਆਂ ਨੇ, ਲੇਕਿਨ ਇਹਦਾ ਹਰਗਜ਼ ਮਕਸਦ ਇਹ ਨਹੀਂ ਹੈਗਾ ਕਿ ਈਰਾਨ ਗਲਤੀ ਨਹੀਂ ਕਰ ਸਕਦਾ ਜਾਂ ਈਰਾਨ ਨੇ ਗਲਤੀ ਨਹੀਂ ਕੀਤੀ ਜਾਂ ਈਰਾਨ ਕੋ ਗਲਤੀ ਨਹੀਂ ਹੋ ਸਕਦੀ। ਹੋ ਸਕਦੀ ਹੈ। ਤੁਸੀਂ ਇਹ ਦੇਖੋ ਕਿ ਜਦੋਂ ਤੱਕ ਜੰਗ ਬੰਦੀ ਹੋ ਗਈ ਸੀ, ਮੈਂ ਤੁਹਾਡੇ ਬਿਲਕੁਲ ਨੁਕਤੇ ਨਾਲ ਅਹਿਮ ਨੁਕਤੇ ਨਾਲ ਐਗਰੀ ਕਰਦਾ ਕਿ ਲੋਕਾਂ ਦੇ ਦਿਲ 'ਚ ਸੀਗਾ ਈਰਾਨ ਦੇ ਨਾਲ ਨਾਇਨਸਾਫੀ ਹੋ ਗਈ ਹੈ। ਇਸਰਾਈਲ ਦੀ ਜੰਗ ਸੀ, ਅਮਰੀਕਾ ਨੇ ਲੜੀ, ਅਮਰੀਕਾ ਨੇ ਛੇੜੀ, ਸ਼ੁਕਰ ਹੈ ਜੰਗ ਬੰਦ ਹੋ ਗਈ। ਇਸ ਟਾਈਮ ਮੈਨੂੰ ਇਹ ਲੱਗ ਰਿਹਾ ਵਾ ਕਿ ਪਾਕਿਸਤਾਨ ਜਾਂ ਦੀਗਰ ਮਮਾਲਿਕ ਜਿਹੜੇ ਉਹ ਦੇਖ ਰਹੇ ਨੇ, ਐਫਰਟ ਕਰ ਰਹੇ ਨੇ, ਤਾਂ ਹੁਣ ਇਸ ਟਾਈਮ ਈਰਾਨ ਦੀ ਸੂਰਤ ਹਾਲ ਉਹ ਨਹੀਂ ਰਹਿ ਗਈ। ਈਰਾਨ ਮੈਂ ਸਮਝਦਾ ਕਿ ਕਾਫੀ ਪਿੱਛੇ, ਸਫਾਰਤੀ ਮਹਾਜ਼ ਤੇ ਬਹੁਤ ਪਿੱਛੇ ਚਲਾ ਗਿਆ ਵਾ। ਈਰਾਨ ਨੂੰ ਸੁਣਨ ਵਾਸਤੇ, ਸਮਝਣ ਵਾਸਤੇ ਉਹ ਫੋਰਸਿਸ ਜਿਹੜੀਆਂ ਨੇ ਹੁਣ ਉਹ ਉਵੇਂ ਮੁਤਵੱਜੇ ਨਹੀਂ ਹੈਗੀਆਂ। ਚਾਹੇ ਉਹ ਇੰਟਰਨੈਸ਼ਨਲ ਕਮਿਊਨਿਟੀ ਹੈ, ਚਾਹੇ ਮੁਸਲਿਮ ਡਾਇਸਪੋਰਾ ਵਾ ਜਿਹੜਾ ਡਿਵੈਲਪ ਕੰਟਰੀਜ਼ ਰਹਿੰਦੇ ਨੇ ਲੋਕ। ਇਸ ਟਾਈਮ ਈਰਾਨ ਨੂੰ ਸਖਤ ਜ਼ਰੂਰਤ ਹੈ ਕਿ ਈਰਾਨ ਪੈਚਅਪ ਕਰੇ ਅਮਰੀਕਾ ਦੇ ਨਾਲ, ਔਰ ਇਹ 'ਚ ਕੋਈ ਹਰਜ ਨਹੀਂ ਹੁੰਦਾ। ਦੇਖੋ ਤਮਾਮ ਜੰਗ ਲੂਜ਼ ਕਰਨ ਤੋਂ ਬਿਹਤਰ ਹੈ ਤੁਸੀਂ ਕੁਝ ਆਬਜੈਕਟਿਵਸ ਹਾਰ ਗਏ, ਕੁਝ ਉਹਨਾਂ ਦੇ ਮਕਾਸਦ ਪੂਰੇ ਹੋ ਗਏ, ਕੁਝ ਤੁਹਾਡੇ ਹੋ ਗਏ, ਗੱਲ ਖਤਮ ਹੋ ਗਈ। ਤੇ ਵਾਂਸ ਅਗੇਨ ਮੈਂ ਕਹਾਂਗਾ ਕਿ ਈਰਾਨ ਨੂੰ ਉਸ ਇਨਕਲਾਬੀ ਸੋਚ ਚੋਂ ਨਿਕਲ ਕੇ ਸਿਆਸੀ ਸੋਚ ਤੇ ਆਣਾ ਪਏਗਾ ਔਰ ਸੋਚਣਾ ਪਏਗਾ ਆਪਣੇ ਆਵਾਮ ਦਾ, ਔਰ ਜੰਗਬੰਦੀ ਵਾਸਤੇ ਪੂਰੀ ਐਫਰਟ ਕਰਨੀ ਪਏਗੀ। ਡਾਕਟਰ ਸਾਹਿਬ ਸਾਲਿਸ ਇੱਕ ਵਾਰੀ ਫਿਰ ਤਜਵੀਜ਼ ਦੇ ਰਹੇ ਨੇ ਕਿ ਜੀ ਕੁਝ ਰੋਜ਼ਾ ਜੰਗਬੰਦੀ ਕੀਤੀ ਜਾਵੇ। ਕਿਸ ਤਰ੍ਹਾਂ ਵੇਖ ਰਹੇ ਹੋ? ਜੰਗਬੰਦੀ ਹੋ ਜਾਵੇਗੀ, ਨਹੀਂ ਹੋਏਗੀ? ਅਗਰ ਹੋਏਗੀ ਤੇ ਫਿਰ ਕਿਆ ਇਹ ਜਿਹੜੇ ਦੋਵੇਂ ਮਮਾਲਿਕ ਨੇ ਇਹ ਕਾਮਯਾਬ ਹੋਣਗੇ ਫਿਰ ਕਿਸੇ ਇੱਕ ਨੁਕਤੇ ਤੇ ਇਕੱਠੇ ਹੋਣ ਲਈ? ਦੇਖੋ ਅਮਰੀਕਾ ਤੇ ਈਰਾਨ ਐਗਰੀ ਹੋਣਗੇ, ਇਹ ਥੋੜਾ ਬਰਜ਼ ਵਕਤ ਹੋ ਜਾਏਗਾ। ਕੁਝ ਚੀਜ਼ਾਂ ਨੇ ਜਿਹੜੀਆਂ ਮੈਂ ਦੱਸਾਂ ਕਿਵੇਂ ਹੋ ਸਕਦਾ। ਹੁਣ ਸਭ ਤੋਂ ਪਹਿਲੇ ਤੇ ਜੰਗ ਦੀ ਜਿਹੜੀ ਸ਼ਿੱਦਤ ਆ ਉਹ ਘੱਟ ਹੋ ਜਾਣੀ ਚਾਹੀਦੀ ਹੈ। ਉਹ ਅਗਰ ਸ਼ਿੱਦਤ ਘੱਟ ਜਾਂਦੀ ਆ ਤੇ ਫਿਰ ਦੋ ਸੂਰਤਾਂ ਨੇ। ਫਿਰ ਜਿਹੜੇ ਤੁਸੀਂ ਕਹਿੰਦੇ ਸਾਲਸ ਐਕਟਿਵ ਹੋ ਗਏ ਨੇ, ਇਹ ਸਾਲਸ ਹੀ ਪੈਗਾਮ ਰਸਾਨੀ ਕਰਨਗੇ, ਇਹ ਸਾਲਸ ਹੀ ਇੰਜ ਕਰਨਗੇ। ਔਰ ਮੈਨੂੰ ਹੁਣ ਲੱਗ ਰਿਹਾ ਵਾ ਕਿ ਜਿਹੜਾ ਅੱਗੇ ਹੋਣਾ ਵਾ ਇਹ ਮੁਆਹਿਦਾ ਹੋਏਗਾ, ਜਿਵੇਂ ਪਹਿਲੇ ਇਲੈਕਟ੍ਰੋਨਿਕ ਮੁਆਹਿਦਾ ਹੋਇਆ ਸੀ ਨਾ, ਇਹ ਦੁਬਾਰਾ ਇਲੈਕਟ੍ਰੋਨਿਕ ਮੁਆਹਿਦਾ ਹੋਏਗਾ। ਉਹਦੀ ਰੀਜ਼ਨ ਆ, ਦੇਖੋ ਦੋਨੋਂ ਪਾਰਟੀਆਂ ਇੰਨੀ ਐਕਟਿਵ ਜੰਗ ਤੋਂ ਬਾਅਦ ਦੁਬਾਰਾ ਨਹੀਂ ਬਹਿ ਸਕਦੇ, ਔਰ ਫਿਰ ਉਸ ਚੀਜ਼ ਦਾ ਕੀ ਫਾਇਦਾ ਕਿ ਦੁਬਾਰਾ ਬਹਿਣ, ਦੁਬਾਰਾ ਐਫਰਟ ਕਰਨ। ਉਤੋਂ ਡੋਨਲਡ ਟਰੰਪ ਦਾ ਮਿਜ਼ਾਜ ਵੀ ਉਹੀ ਹੈ। ਪਹਿਲੇ ਵੀ ਉਹਨੇ ਇਹੀ ਕਿਹਾ ਸੀਗਾ ਕਿ ਮੈਂ ਆਪਣੀ ਟੀਮ ਨੂੰ ਮਨਾ ਕਰਤਾ ਕਿ 14 ਘੰਟੇ ਦੀ ਫਲਾਈਟ ਲੈ ਕੇ ਜਾਣ, ਉੱਥੇ ਜਾਣ, ਮੁਆਹਿਦਾ ਨਾ ਹੋਵੇ। ਤੇ ਜਦੋਂ ਤੱਕ ਚੀਜ਼ਾਂ ਕੰਕਰੀਟ ਨਹੀਂ ਹੁੰਦੀਆਂ, ਮੇਰਾ ਨਹੀਂ ਖਿਆਲ ਕੋਈ ਮੁਆਹਿਦਾ ਹੋਏਗਾ। ਔਰ ਵਾਂਸ ਅਗੇਨ ਮੁਆਹਿਦਾ ਕਰਨ ਵਾਸਤੇ ਈਰਾਨ ਦੀ ਲੀਡਰਸ਼ਿਪ ਔਰ ਅਮਰੀਕਾ ਦੀ ਲੀਡਰਸ਼ਿਪ ਨੂੰ ਡਾਇਰੈਕਟ, ਠੀਕ ਹੈ, ਥਰੂ ਸਾਲਸ ਹੀ ਹੋਏਗਾ, ਸਾਲਸ ਹੀ ਕਰਨਗੇ, ਲੇਕਿਨ ਡਾਇਰੈਕਟ ਹੋਣਾ ਪਏਗਾ। ਔਰ ਇਹ 'ਚ ਕੋਈ ਹਰਜ ਨਹੀਂ ਹੁੰਦਾ। ਜੰਗਾਂ 'ਚ ਵਿਨਰ ਔਰ ਲੂਜ਼ਰ ਬਾਅਦ 'ਚ ਹੁੰਦੇ ਨੇ, ਪਹਿਲੇ ਆਵਾਮ ਹੀ ਵਿਨਰ ਜਾਂ ਲੂਜ਼ਰ ਹੁੰਦੇ ਨੇ। ਆਵਾਮ ਹੀ ਲੂਜ਼ਰ ਨੇ ਦੋਨੋਂ ਸਾਈਡਾਂ ਤੇ ਮੇਰਾ ਖਿਆਲ ਹੈ ਦੋਨੋਂ ਸਾਈਡਾਂ ਨੂੰ ਰਿਅਲਾਈਜ਼ ਕਰ ਜਾਣਾ ਚਾਹੀਦਾ ਵਾ। ਔਰ ਈਰਾਨ ਨੂੰ ਖਾਸ ਤੌਰ ਤੇ ਜਿਹੜੀ ਪੈਗਾਮ ਰਸਾਨੀ ਸਾਲਸਾਂ ਦੇ ਥਰੂ ਚੱਲ ਰਹੀ ਆ, ਉੱਥੇ ਜੰਗਬੰਦੀ ਦੀ ਗੱਲ ਦੁਬਾਰਾ ਹੋ ਚੁੱਕੀ ਹੈ, ਲੇਕਿਨ ਉਹਦੀ ਟਰਮਸ ਐਂਡ ਕੰਡੀਸ਼ਨਸ ਐਸੀਆਂ ਨਾ ਰੱਖੀਆਂ ਜਾਣ ਜਿਹੜੀਆਂ ਅਨਰੀਅਲਿਸਟਿਕ ਹੋਣ। ਠੀਕ ਹੈ, ਉਹ ਰੀਅਲਿਸਟਿਕ ਹੀ ਹੋਣੀਆਂ ਚਾਹੀਦੀਆਂ ਨੇ। ਮੈਂ ਤਾਂ ਹਮੇਸ਼ਾ ਦੁਆ ਵੀ ਕਰਦਾ ਵਾਂ ਐਸੀ ਦਾ
ਡਿਜ਼ਾਇਰਸ ਵੀ ਹਾਂ, ਖਾਹਿਸ਼ਮੰਦ ਵੀ ਹਾਂ ਕਿ ਇਹ ਜੰਗ ਬੰਦੀ ਹੋਵੇ ਔਰ ਜਿਹੜੇ ਇਮਾਮ ਨੇ ਖਿੱਤੇ ਦੇ ਜਿਹੜੇ ਵਿਚਾਰੇ ਜੰਗ ਦੇ ਵਜ੍ਹਾ ਤੋਂ ਬੜੇ ਪਰੇਸ਼ਾਨ ਨੇ, ਸਹੀ ਉਹ ਜੰਗ ਬੰਦੀ ਹੋ ਜਾਵੇ ਤਾਂ ਉਹਨਾਂ ਦੀ ਮਈਸ਼ਤ ਬਹਾਲ ਹੋਵੇ, ਉਹਨਾਂ ਨੂੰ ਕੋਈ ਸੁੱਖ ਦਸਾ ਆਵੇ, ਕੋਈ ਏਮਪਲੋਇਮੈਂਟ ਚੱਲੇ, ਦੁਨੀਆ ਦੁਬਾਰਾ ਤੋਂ ਆਪਣੇ ਉਹ ਜਿਹੜੀ ਰੂਟੀਨ ਦਾ ਮਾਮਲਾ 'ਚ ਆ ਜਾਵੇ। ਇਹੀ ਅਸੀਂ ਚਾਹੁੰਦੇ ਹਾਂ। ਲੇਕਿਨ ਵਾਂਸ ਅਗੇਨ ਦੋਨੋਂ ਪਾਰਟੀਆਂ ਨੇ ਅਗਰ ਜਦ ਤੱਕ ਡਾਇਰੈਕਟ ਪੈਗਾਮ ਰਸਾਨੀ ਲੀਡਰਸ਼ਿਪ ਲੈਵਲ ਤੇ ਨਾ ਕੀਤੀ ਤੇ ਜੰਗ ਬੰਦੀ ਨਹੀਂ ਹੋਏਗੀ। ਤੇ ਡਾਕਟਰ ਸਾਹਿਬ ਆਖਿਰ 'ਚ ਇਹ ਦੱਸ ਦਿਓ ਕਿ ਸਾਲਿਸ ਮਮਾਲਿਕ ਵੀ ਜਿਹੜਾ ਹੈ ਉਹ ਕਿੰਨੇ ਵੱਡੇ ਚੈਲੰਜਸ ਦਾ ਸਾਹਮਣਾ ਹੈ। ਪਾਕਿਸਤਾਨ ਅਹਿਮ ਕਿਰਦਾਰ ਅਦਾ ਕੀਤਾ, ਸਊਦੀਆ ਹੈ, ਟਰਕੀ ਹੈ, ਕਤਰ ਹੈ, ਕਈ ਮਮਾਲਿਕ ਇਹਦੇ ਵਿੱਚ ਸ਼ਾਮਿਲ ਨੇ। ਉਹਨਾਂ ਵਾਸਤੇ ਕਿੰਨਾ ਇੱਕ ਵੱਡਾ ਚੈਲੰਜ ਹੈ ਦੁਬਾਰਾ ਇਹਨਾਂ ਦੋਵਾਂ ਮਮਾਲਿਕ ਨੂੰ ਸਮਝਾਉਣਾ, ਬਿਠਾਉਣਾ, ਗੱਲਬਾਤ ਵਾਸਤੇ ਤਿਆਰ ਕਰਨਾ। ਕਿ ਸਾਲਸ ਵਾਸਤੇ ਤਾਂ ਚੈਲੰਜ ਉਵੇਂ ਹੋਏਗਾ ਕਿ ਸਾਲਸ ਠੀਕ ਹੈ ਪਹਿਲੇ ਹੀ ਨਿਊਟਰਲ ਨੇ। ਪਾਕਿਸਤਾਨ, ਤੁਰਕੀਆ ਜਾਂ ਕਤਰ ਹੋ ਗਿਆ ਔਰ ਇਹ 'ਚ ਇੱਕ ਦੋ ਹੋਰ ਸਵਿਟਜ਼ਰਲੈਂਡ, ਦੀਗਰ ਮਮਾਲਿਕ ਵੀ ਆ ਜਾਣ। ਸਾਲਸ ਵਾਸਤੇ ਚੈਲੰਜ ਤਾਂ ਹਮੇਸ਼ਾ ਹੁੰਦਾ ਵਾ, ਕਿਉਂਕਿ ਸਾਲਸ ਹੀ ਜਿਹੜਾ ਹੁੰਦਾ ਉਹ ਕਹਿ ਰਿਹਾ ਹੁੰਦਾ ਕਿ ਅੱਧੀਆਂ ਤੁਹਾਡੀਆਂ ਮੰਨੇਗੀਆਂ, ਅੱਧੀਆਂ ਇਹਨਾਂ ਦੀਆਂ ਮੰਨੇਗੀਆਂ। ਉਹ ਦੇਖੋ ਸਾਲਸ ਜਦੋਂ ਬਹਿੰਦਾ ਨਾ, ਉਹ ਕਹਿੰਦਾ ਕਿੰਨਾ ਗੱਲਾਂ ਤੇ ਜੀ ਇਤਫਾਕ ਕਰਦੇ ਆ, ਜਿਨ੍ਹਾਂ ਦੇ ਇਤਫਾਕ ਹੁੰਦਾ ਕਹਿੰਦਾ ਵੈਰੀ ਵੈਲ ਡਨ, ਇਹਨਾਂ ਦਾ ਇਤਫਾਕ ਹੋਇਆ। ਜਿਨ੍ਹਾਂ ਤੇ ਨਹੀਂ ਇਤਫਾਕ ਹੈਗਾ ਉਹਨਾਂ ਤੇ ਗੱਲਬਾਤ ਕਰੋ। ਤੇ ਮੈਂ ਇਹ ਸਮਝਦਾ ਵਾਂ ਕਿ ਇਹ ਬਿਲਕੁਲ ਮੁਜ਼ਾਕਰਾਤ ਬਹੁਤ ਮੁਸ਼ਕਿਲ ਨੇ ਔਰ ਸਾਲਸਾਂ ਵਾਸਤੇ ਵੀ ਬੜੀ ਇੱਕ ਮੁਸ਼ਕਿਲ ਦੀ ਘੜੀ ਹੈ। ਲੇਕਿਨ ਅਗਰ ਲੀਡਰਸ਼ਿਪ ਦੋਨੋਂ ਸਾਈਡਾਂ ਤੇ ਅਗਰ ਤੇ ਈਰਾਨੀਅਨ ਸਾਈਡ ਤੇ ਵੀ ਮੁਸ਼ਤਬਾ ਅਲੀ ਖਾਮਨੀ ਉਹਨਾਂ ਦੀ ਕਿਆਦਤ ਔਰ ਅਮਰੀਕੀ ਸਾਈਡ ਤੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਕਿਆਦਤ ਮਿਲ ਕੇ ਅਗਰ ਕਹਿ ਦੇਵੇ ਕਿ ਅਸੀਂ ਜੰਗ ਬੰਦੀ ਚਾਹੁੰਦੇ ਹਾਂ, ਤੇ ਮੈਂ ਨਹੀਂ ਸਮਝਦਾ ਸਾਲਸਾਂ ਵਾਸਤੇ ਬਹੁਤ ਬੜਾ ਚੈਲੰਜ ਰਹੇਗਾ। ਸਾਲਸ ਇਹਨੂੰ ਬਖੂਬੀ ਕਰ ਲੈਣਗੇ ਔਰ ਬੜੀ ਆਸਾਨੀ ਨਾਲ ਕਰ ਲੈਣਗੇ ਇਨਸ਼ਾਅੱਲਾ।